PM has denied that Chinese forces are inside our territory, but for some reason our army keeps talking to the Chinese about their entry into our territory, and our chief of army staff has said that the Chinese are inside our territory. ਆਰਮੀ ਚੀਫ ਦੇ ਨਾਲ ਜਿਹੜੇ ਲਫ਼ਜ਼ ਜੋੜੇ ਜਾ ਰਹੇ ਨੇ, ਉਹਨੇ ਨਹੀਂ ਕਿ ਇਹ ਜਿਹੜਾ ਉਹਨੇ ਕਿਹਾ ਕਿ ਜੀ ਇਹ ਜਿਹੜੀਆਂ ਨੇ ਕੁਛ ਟ੍ਰੈਡੀਸ਼ਨਲ ਜਿਹੜੀਆਂ ਨੇ ਉਹਦੇ 'ਚ ਪੈਟਰੋਲਿੰਗ ਦੀਆਂ ਪ੍ਰੋਬਲਮ ਸੀ, ਉਹਦੇ 'ਚ ਹੁਣ ਡਿਸਐਂਗੇਜਮੈਂਟ ਹੋ ਗਈ ਹੈ। ਜੇ ਚੀਨ ਨੇ ਸਾਡੀ ਕੋਈ ਟੈਰੀਟਰੀ ਆਕੂਪਾਈ ਕੀਤੀ ਹੈ ਤੇ ਉਹ 1962 'ਚ ਕੀਤੀ ਸੀ 38,000 ਸਕੁਅਰ ਕਿਲੋਮੀਟਰ, ਜਦੋਂ ਕਿ ਨਹਿਰੂ ਪ੍ਰਾਈਮ ਮਿਨਿਸਟਰ ਸੀ। ਅਮਿਤ ਸ਼ਾਹ ਨੇ ਰਾਜ ਸਭਾ 'ਚ ਖਲੋ ਕੇ ਕਿਹਾ ਸੀ ਕਿ ਜੀ ਅਸੀਂ ਅਕਸਾਈ ਚਿੰਨ੍ਹ ਵਾਪਸ ਲਵਾਂਗੇ, ਸਾਡੀ 38,000 ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਤੁਸੀਂ ਭਾਰਤ ਮਾਤਾ ਦੇ ਸਪੁੱਤਰ ਉਹੀ ਲੈ ਲਓ। ਟਿਕਟੌਕ ਤੇ ਕਿਉਂ ਬੈਨ ਲਾਇਆ ਸੀ ਜੇ ਤੁਹਾਡੀ ਟੈਰੀਟਰੀ ਨਹੀਂ ਸੀ ਖੋਈ ਹੋਈ? ਬਿਲਕੁਲ। ਕਿਹਨੇ ਇਹ ਕਿਹਾ ਸੀ ਕਿ ਚਾਈਨੀਜ਼ ਚੀਜ਼ਾਂ ਦਾ ਬਾਈਕਾਟ ਕਰੋ? ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਅਤੇ ਰਾਜਨਾਥ ਸਿੰਘ ਕਹਿੰਦੇ ਨੇ ਕਿ ਚੀਨ ਨੇ ਸਾਡਾ ਕੋਈ ਇਲਾਕਾ ਨਹੀਂ ਹਥਿਆਇਆ, ਜਦੋਂ ਕਿ ਭਾਰਤੀ ਫੌਜ ਦਾ ਮੁਖੀ ਕੁਝ ਹੋਰ ਹੀ ਬਿਆਨ ਦੇ ਰਿਹਾ ਹੈ। ਔਰ ਜੇ ਚੀਨ ਨੇ ਕੋਈ ਇਲਾਕਾ ਨਹੀਂ ਖੋਇਆ ਤਾਂ ਬਾਰ-ਬਾਰ ਚੀਨ ਨਾਲ ਕਿਸ ਮੁੱਦੇ ਤੇ ਗੱਲਬਾਤ ਹੋ ਰਹੀ ਹੈ? ਔਰ ਇਸ ਸਵਾਲ ਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਪੂਰੀ ਤਰ੍ਹਾਂ ਭੜਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੇ ਝੂਠ ਕਿਵੇਂ ਟਿਕਾ ਕੇ ਬੋਲਿਆ ਜਾਂਦਾ ਹੈ ਇਹ ਸਿੱਖਣਾ ਹੋਏ ਤੇ ਫਿਰ ਮੋਦੀ ਔਰ ਉਸ ਦੇ ਜਿਹੜੇ ਸਾਰੇ ਜਮੂਰੇ ਜਿਹੜੇ ਉਹਦੀ ਭਾਵੇਂ ਕੈਬਨਿਟ 'ਚ ਹੋਣ ਜਾਂ BJP ਦੀ ਲੀਡਰਸ਼ਿਪ ਹੋਏ, ਉਹਨਾਂ ਤੋਂ ਤੁਸੀਂ ਸਿੱਖੋ। ਅੱਛਾ। ਚਾਈਨਾ ਨੇ, ਔਰ ਇਹ ਗੱਲ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਇਹਨਾਂ ਦੇ ਸੋਰਸ ਨੂੰ ਕੋਟ ਕਰਦੇ ਹਾਂ, ਸੁਬਰਾਮਨੀਅਮ ਸਵਾਮੀ ਕੋਈ ਛੋਟਾ ਨਾਂ ਨਹੀਂ ਹੈ, ਉਹ ਹਿੰਦੂਤਵੀ ਆਈਡੀਆਲੋਗ ਹੈ, ਚਾਈਨੀਜ਼ ਜ਼ਬਾਨ ਜਾਣਦਾ ਹੈ। ਇੱਕ ਸਟੇਜ 'ਤੇ ਜਦੋਂ ਈਵਨ ਚਾਈਨਾ ਦੇ ਨਾਲ ਇਨੀਸ਼ੀਅਲ ਸੰਬੰਧ ਜਦੋਂ ਇਹ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ ਬਣਾਏ ਤਾਂ ਉਹਦੇ 'ਚ ਸੁਬਰਾਮਨੀਅਮ ਸਵਾਮੀ ਨੇ ਬੜਾ ਰੋਲ ਅਦਾ ਕੀਤਾ। ਲਗਭਗ 8 ਜਾਂ 9 ਵਾਰ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਵੀ ਮੋਦੀ ਜਿਹੜਾ ਹੈ ਉਹ ਚੀਨ ਦੇ ਦੌਰੇ 'ਤੇ ਗਿਆ, ਉੱਥੇ ਕੀ ਕਰਦਾ ਰਿਹਾ, ਇਹਦੀਆਂ ਕੀ ਕਰਤੂਤਾਂ ਨੇ, ਉਹ ਸੁਬਰਾਮਨੀਅਮ ਸਵਾਮੀ ਕਹਿੰਦਾ ਵੀ ਜੇ ਮੈਂ ਮੂੰਹ ਖੋਲ੍ਹਿਆ ਤਾਂ ਫਿਰ BJP ਦੀ ਸਰਕਾਰ ਡਿੱਗ ਜਾਏਗੀ। ਔਰ ਪਰ ਇਹ ਮੋਦੀ ਜਿਹੜਾ ਹੈ ਇਹ ਇੱਕ ਉਹਨੇ ਜੋ ਇੰਡੀਕੇਟ ਕੀਤਾ ਵੀ ਕਿਸ ਲੈਵਲ ਦੀ ਬਦ ਅਖਲਾਕੀ ਔਰ ਕਿਸ ਲਈ ਜ਼ਿੰਮੇਵਾਰ। ਔਰ ਸ਼ਾਇਦ ਇਹ ਗੱਲ ਗਲਤ ਨਹੀਂ ਹੈ, ਕਿਉਂਕਿ ਇਹਦੇ ਬਾਵਜੂਦ ਕਿ ਗਲਵਾਨ ਦੇ ਵਿੱਚ ਜੂਨ 2020 'ਚ ਪਹਿਲਾ ਕਲੈਸ਼ ਹੁੰਦਾ ਹੈ ਜਿਹਦੇ 'ਚ 20 ਭਾਰਤੀ ਫੌਜੀ ਜਿਹੜੇ ਨੇ ਮਾਰੇ ਜਾਂਦੇ ਨੇ, 6-7 ਉਹਨਾਂ 'ਚੋਂ ਪ੍ਰਿਜ਼ਨਰ ਆਫ ਵਾਰ ਹੋਸਟੇਜ ਬਣਦੇ ਨੇ, ਉਹ ਲੈਂਦੇ ਨੇ, ਜਿਨ੍ਹਾਂ ਨੂੰ 3-4 ਦਿਨ ਬਾਅਦ ਰਿਲੀਜ਼ ਕਰਦੇ ਨੇ। ਔਰ ਇਹਨਾਂ ਸਾਰੇ ਸਾਲਾਂ 'ਚ ਘੱਟੋ ਘੱਟ 26-27 ਮੀਟਿੰਗਸ ਇਹਨਾਂ ਦੇ ਕਮਾਂਡ ਲੈਵਲ ਦੇ ਉੱਤੇ ਪੋਲੀਟੀਕਲੀ ਦੌੜਦਾ। ਰਾਜਨਾਥ ਜਿਹੜਾ ਹੈ S ਜੈ ਸ਼ੰਕਰ ਮਾਸਕੋ ਜਾਂਦਾ ਹੈ, ਚੀਨ ਨੂੰ ਇਨਵੋਲਵ ਕਰਦਾ ਹੈ। ਫਿਰ ਫੌਜ ਜਿਹੜੀ ਹੈ ਕਸ਼ਮੀਰ 'ਚੋਂ ਕੱਢ ਕੇ 40-50 ਹਜ਼ਾਰ ਫੌਜ ਜਿਹੜੀ ਹੈ ਉੱਥੇ ਜਾ ਕੇ ਖੜੀ ਕਰਦੇ ਨੇ। ਫਿਰ ਉਹ ਇਕੱਲਾ ਗਲਵਾਨ ਵੈਲੀ ਨਹੀਂ ਰਹਿੰਦਾ, ਉਹਦੇ 'ਚ ਅਸੀਂ ਡੈਪਚੌਂਗ ਦੇਖਦੇ ਹਾਂ, ਡੈਪਸੌਂਗ ਦੇਖਦੇ ਹਾਂ। ਲਦਾਖ ਦੇ ਵਿੱਚ ਜਿਹੜਾ ਹੈ ਉਹ ਸਾਰਾ ਕਿਸ ਕਿਸਮ ਦਾ ਹੁੰਦਾ ਹੈ। ਸੁਬਰਾਮਨੀਅਮ ਸਵਾਮੀ ਰਿਪੀਟਡਲੀ ਉਹ ਇਹ ਕਹਿੰਦਾ ਹੈ, ਔਰ ਇਹ ਬਿਲਕੁਲ ਠੀਕ ਹੈ, ਕਿ ਇਸ ਪੀਰੀਅਡ 'ਚ 4,000 ਸਕੁਅਰ ਕਿਲੋਮੀਟਰ ਟੈਰੀਟਰੀ ਇੰਡੀਆ ਦੀ ਜਿਹੜੀ ਹੈ ਉਹ ਚਾਈਨਾ ਨੇ ਲੈ ਲਈ। ਅੱਛਾ। ਜਿਹੜੇ ਇਹਨਾਂ ਦੇ ਪੈਟਰੋਲ ਪੁਆਇੰਟ ਸੀ, 3-4 ਐਸੇ ਪੁਆਇੰਟ ਨੇ ਜਿਹਦੇ ਨੇੜੇ ਨਹੀਂ ਜਾ ਸਕਦੇ। ਕੁਛ ਜਿਹੜੀਆਂ ਚਾਰਗਾਹਾਂ ਸੀ ਜਿਹਦੇ 'ਚ ਕਿ ਇੰਡੀਅਨ ਸਾਈਡ ਵਾਲੇ ਜਿਹੜੇ ਚਰਵਾਏ ਨੇ ਜਾਂ ਦੂਜੇ ਉਹ ਆਪਣੇ ਪਸ਼ੂਆਂ ਨੂੰ ਉੱਥੇ ਚਾਰਨ ਲੈ ਜਾਂਦੇ ਸੀ, ਉਹ ਉਹਨਾਂ ਨੇ ਐਨ ਸੈਟੇਲਾਈਟ ਇਮੇਜਸ ਨੇ ਵੀ ਕੀਤਾ ਵੀ ਜਿਹੜੀ ਉਹਨਾਂ ਨੇ ਆਕੂਪਾਈ ਕੀਤੀ ਟੈਰੀਟਰੀ, ਉੱਥੇ ਉਹਨਾਂ ਨੇ ਪਰਮਾਨੈਂਟ ਰੈਜ਼ੀਡੈਂਸ ਔਰ ਪੂਰੇ ਵਿਲੇਜ ਵਸਾ ਦਿੱਤਾ ਹੈ। ਹੁਣ 4,000 ਸਕੁਅਰ ਕਿਲੋਮੀਟਰ ਥੋੜੀ ਟੈਰੀਟਰੀ ਨਹੀਂ ਹੁੰਦੀ, ਲੇਕਿਨ ਮੋਦੀ ਦਾ ਪਹਿਲੇ ਦਿਨ ਤੋਂ ਹੀ ਇਹ ਕਿ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਗੁੱਸਾ, ਔਰ ਇਸ ਨੂੰ ਉਹਨਾਂ ਨੇ ਜਿਹੜਾ ਹੈ ਉਹ ਮੇਨਟੇਨ ਰੱਖਿਆ। ਹੁਣ ਜਦੋਂ ਚੀਨ ਦੇ ਜਾ ਕੇ ਸ਼ਰਨ ਪਏ,
ਉਹਨਾਂ ਦੇ ਨਾਲ ਸ਼ੁਰੂ ਕਰ ਲਈ ਗੱਲਬਾਤ ਜਾਂ ਦੂਜੀ। ਪਾਰਲੀਮੈਂਟ ਦੇ ਵਿੱਚ ਇਸ ਗੱਲ ਨੂੰ ਇਹਨਾਂ ਨੇ ਯਕੀਨੀ ਬਣਾਇਆ ਕਿ ਐਸ ਜੈ ਸ਼ੰਕਰ ਸਿਰਫ ਉਹਨੇ ਇਹੀ ਕਿਹਾ ਕਿ ਜੀ ਜਿਹੜੀ ਅਜੇ ਡੀ-ਐਸਕੇਲੇਸ਼ਨ ਵੀ ਨਹੀਂ ਹੋਈ, ਦੂਸਰਾ ਵੀ ਨਹੀਂ ਹੈ, ਪਰ ਸਾਡੇ ਮਾਮਲੇ ਤੈਅ ਪਾ ਗਏ ਨੇ ਔਰ ਅਸੀਂ ਜਿਹੜਾ ਦੂਸਰਾ ਦੌਰ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਫਿਰ ਐਸ ਜੈ ਸ਼ੰਕਰ ਗਿਆ, ਹੁਣ ਡਾਇਰੈਕਟ ਫਲਾਈਟ ਸ਼ੁਰੂ ਕਰਨ ਦੀ ਗੱਲ ਹੋ ਗਈ, ਮਾਨਸਰੋਵਰ ਦੀ ਜਿਹੜੀ ਹੈ ਉਹ ਯਾਤਰਾ ਦੀ ਗੱਲ ਸ਼ੁਰੂ ਹੋ ਗਈ, ਵੀਜ਼ਿਆਂ ਦਾ ਮੁੱਦਾ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਭਾਈ ਹੁਣ ਆਣ ਜਾਣਗੇ ਦੂਜੇ ਤੀਜੇ। ਇਹਦੇ ਬਾਵਜੂਦ ਕਿ ਚਾਈਨਾ ਨੇ 1 ਇੰਚ ਵੀ ਜਿਹੜਾ ਉਹ ਸਰੈਂਡਰ ਨਹੀਂ ਕੀਤਾ ਜਿਹੜਾ ਕਿ ਉਹਨਾਂ ਨੇ ਇਹਨਾਂ 4 ਸਾਲਾਂ ਦੇ ਵਿੱਚ ਇਹਨਾਂ ਤੋਂ ਖੋਇਆ। ਅੱਛਾ, ਹੁਣ ਇਸ ਸਭ ਦੇ ਔਰ ਇਹ ਗੱਲ ਇਹਨਾਂ ਦੇ ਫੌਜੀ ਚੀਫ ਨੇ ਜਦੋਂ ਆਰਮੀ ਡੇ ਜਾਂ ਕਿਸੇ ਦੇ ਮੌਕੇ ਤੇ ਗਿਆ, ਜੇ ਪਿੱਛੇ ਹੀ ਉਹਦਾ ਇੰਟਰਵਿਊ ਸੀ, ਉਹਦੇ 'ਚ ਉਹਨੇ ਕਿਹਾ ਸੀ ਕਿ ਵੀ ਹੁਣ ਖਬਰਦਾਰ ਹੋ ਜਾਓ, ਹੁਣ 2020 ਵਾਲੀ ਗਲਤੀ ਨਾ ਦੁਹਰਾਈ ਜਾਏ। ਉਹ ਆਪਣੇ ਫੌਜੀਆਂ ਨੂੰ ਕਹਿ ਰਿਹਾ ਸੀ। ਹੁਣ ਇਸ ਗੱਲ ਨੂੰ ਪਾਰਲੀਮੈਂਟ ਦੇ ਵਿੱਚ ਅੱਜ ਕੱਲ੍ਹ ਬਜਟ ਸੈਸ਼ਨ ਚੱਲ ਰਿਹਾ ਔਰ ਜਿਵੇਂ ਅਸੀਂ ਕਿਹਾ ਵੀ ਇਹ ਫਰਾਈਟਨਡ ਮੋਦੀ ਜਾਂ ਮੋਦੀ ਸਰਕਾਰ, ਇਹਨਾਂ ਨੇ ਉਹ ਹਾਰਡਲੇ ਕੀ ਉਹਨਾਂ ਦੇ ਮੋਟਰ ਬਾਈਕ ਨੇ ਜਾਂ ਜਿਹੜਾ ਸਟਾਰਲਿੰਕ ਟੈਸਲਾ ਵਾਲਾ ਮਾਲਕ ਜਿਹੜਾ ਐਲਨ ਮਸਕ, ਜੋ ਅਮਰੀਕਾ ਮੰਗਦਾ ਸੀ ਕਿ ਵੀ ਆਹ ਰਿਆਇਤਾਂ ਦਿਓ, ਉਹਨੂੰ ਸਟਾਰਲਿੰਕ ਨੂੰ ਵੀ ਥਾਂ ਦੇਣਾ, ਉਹਦੇ 'ਤੇ ਟੈਕਸ ਵੀ ਘੱਟ ਕਰਨਾ, ਦੂਸਰੀਆਂ ਉਹ ਸਭ ਬਜਟ ਦੇ ਵਿੱਚ ਇਹਨਾਂ ਨੇ ਮੰਨ ਲਿਆ। ਲੇਕਿਨ ਤੁਹਾਨੂੰ ਉਹਨਾਂ ਦਾ ਜਿਹੜਾ ਲੈਪਡੌਗ ਮੀਡੀਆ ਹੈ ਉਹ ਤੁਹਾਨੂੰ ਡਿਸਕਸ ਕਰਦਾ ਨਜ਼ਰ ਨਹੀਂ ਆਏਗਾ। ਉਹ ਇਹੀ ਰੌਲਾ ਪਾ ਰਹੇ ਨੇ ਜੀ 12 ਲੱਖ ਤੋਂ ਘੱਟ ਦੇ ਉੱਤੇ ਟੈਕਸ ਖਤਮ ਕਰਤਾ, ਇਹ ਤਾਂ ਨਹਿਰੂ ਨੇ ਵੀ ਨਹੀਂ ਸੀ ਕੀਤਾ, ਇਹ ਤਾਂ ਫਲਾਣੇ ਨੇ ਵੀ ਨਹੀਂ ਸੀ ਕੀਤਾ। ਲੇਕਿਨ ਕਿਵੇਂ ਇਹਨਾਂ ਨੇ ਇੱਕ ਦਬਕੇ ਦੇ ਉੱਤੇ ਉਹ ਸਾਰੇ ਜਿਹੜੇ ਡਿਪੋਰਟ ਹੋ ਕੇ ਇੱਥੋਂ ਇਲੀਗਲ ਨੇ ਉਹ ਵੀ ਲੈਣੇ ਮੰਨ ਲਏ। ਅੱਛਾ, ਉਹਨੂੰ ਸਟਾਰਲਿੰਕ ਵਾਲਿਆਂ ਨੂੰ ਵੀ ਪਹਿਲਾਂ ਜਿਹੜਾ ਐਲਨ ਮਸਕ ਨੂੰ ਨਹੀਂ ਸੀ ਦਿੱਤਾ, ਜਿਹੜਾ ਉਹ ਵੀ ਦੇ ਦਿੱਤਾ। ਜਿਹੜੇ ਟੈਰਿਫ ਘੱਟ ਕਰਨ ਦੀ ਲਾਈਨ ਸੀ, ਘੱਟ ਕਰਦੇ 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 ਕਿਸ % ਤੇ ਆ ਗਏ, ਜੋ ਟੋਟਲ ਸਰੈਂਡਰ। ਜਿਵੇਂ ਚਾਈਨਾ ਸਾਹਮਣੇ ਵੀ ਮੁਕੰਮਲ ਸਰੈਂਡਰ ਕੀਤਾ ਹੈ, ਅਮਰੀਕਾ ਸਾਹਮਣੇ ਵੀ ਪੂਰਾ ਸਰੈਂਡਰ। ਹੁਣ ਇਹ ਗੱਲ ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਹੈ ਰਾਹੁਲ ਗਾਂਧੀ, ਉਹਨੇ ਪਾਰਲੀਮੈਂਟ ਦੇ ਵਿੱਚ ਚੁੱਕੀ। ਉਹਨੇ ਆਪਣੇ ਐਡਰੈਸ ਦੇ ਵਿੱਚ ਕਿਹਾ ਕਿ ਉਹਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਜਿਹੜਾ PM has denied that Chinese forces are inside our territory, but for some reason our army keeps talking to the Chinese about their entry into our territory, and our chief of army staff has said that the Chinese are inside our territory. ਉਹ ਕਹਿੰਦਾ ਚੀਫ ਜਿਹੜਾ ਫੌਜ ਦਾ ਹੈ ਉਹ ਕਹਿ ਰਿਹਾ ਵੀ ਚੀਨੇ ਸਾਡੀ ਟੈਰੀਟਰੀ 'ਚ ਨੇ। ਇਹ ਡਿਨਾਇਲ 'ਚ ਨੇ, ਇਹ ਮਾਜਰਾ ਕੀ ਹੈ? ਔਰ ਇਸ ਦੇ ਉੱਤੇ ਜਿਹੜਾ ਉਹ ਕਲੈਰਿਟੀ ਦਿੱਤੀ ਜਾਏ। ਇਸ ਦੇ ਉੱਤੇ ਪੂਰੀ ਤਰ੍ਹਾਂ ਭੜਕਿਆ ਰਾਜਨਾਥ ਸਿੰਘ ਜਿਹੜਾ ਡਿਫੈਂਸ ਮਿਨਿਸਟਰ ਹੈ, ਉਹਨੇ ਕਿਹਾ ਜੀ ਇਹ ਬਿਲਕੁਲ ਝੂਠਾ ਇਲਜ਼ਾਮ ਹੈ, ਇਰਰਿਸਪੌਂਸਿਬਲ ਹੈ। ਇਹ ਜਿਹੜੇ ਨੇ ਇਹ ਆਰਮੀ ਚੀਫ ਦੇ ਨਾਲ ਜਿਹੜੇ ਲਫ਼ਜ਼ ਜੋੜੇ ਜਾ ਰਹੇ ਨੇ, ਉਹਨੇ ਨਹੀਂ ਕਿ ਇਹ ਜਿਹੜਾ ਉਹਨੇ ਕਿਹਾ ਕਿ ਜੀ ਇਹ ਜਿਹੜੀਆਂ ਨੇ ਕੁਝ ਟ੍ਰੈਡੀਸ਼ਨਲ ਜਿਹੜੀਆਂ ਨੇ ਉਹਦੇ 'ਚ ਪੈਟਰੋਲਿੰਗ ਦੀਆਂ ਪ੍ਰੋਬਲਮ ਸੀ, ਉਹਦੇ 'ਚ ਹੁਣ ਡਿਸਐਂਗੇਜਮੈਂਟ ਹੋ ਗਈ ਹੈ। ਅਸੀਂ ਇਸ ਬਾਰੇ ਦੱਸਾਂਗੇ ਉਸ ਪਾਰਟ ਨੂੰ। ਤੇ ਨਾਲ ਦੀ ਨਾਲ ਜਿਹੜਾ ਉਹ ਲਾ ਰਹੇ ਨੇ ਕਿ ਜੇ ਚੀਨ ਨੇ ਸਾਡੀ ਕੋਈ ਟੈਰੀਟਰੀ ਆਕੂਪਾਈ ਕੀਤੀ ਹੈ ਤੇ ਉਹ 1962 'ਚ ਕੀਤੀ ਸੀ 38,000 ਸਕੁਅਰ ਕਿਲੋਮੀਟਰ, ਜਦੋਂ ਕਿ ਨਹਿਰੂ ਪ੍ਰਾਈਮ ਮਿਨਿਸਟਰ ਸੀ। ਉਹ ਉਹਨੂੰ ਕਹਿ ਰਿਹਾ ਚਲੋ ਇਹ ਵੀ ਮੰਨ ਲਓ ਵੀ ਤੁਹਾਡੀ ਕੋਈ ਟੈਰੀਟਰੀ ਨਹੀਂ ਲਈ, ਪਰ ਇਹ 38,000 ਸਕੁਅਰ ਕਿਲੋਮੀਟਰ ਤਾਂ ਲੈ ਲਓ ਵਾਪਸ। ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਸੀ ਆਰਟੀਕਲ 370-35A, ਅਮਿਤ ਸ਼ਾਹ ਨੇ ਰਾਜ ਸਭਾ 'ਚ ਖਲੋ ਕੇ ਕਿਹਾ ਸੀ ਕਿ ਜੀ ਅਸੀਂ ਅਕਸਾਈ ਚਿੰਨ੍ਹ ਵਾਪਸ ਲਵਾਂਗੇ, ਸਾਡੀ 38,000 ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਤੁਸੀਂ ਭਾਰਤ ਮਾਤਾ ਦੇ ਸਪੁੱਤਰ ਹੋ, ਉਹੀ ਲੈ ਲਓ। ਪਰ ਜਦੋਂ ਅਸੀਂ ਕਹਿੰਦੇ ਹਾਂ ਵੀ ਠੋਕ ਕੇ ਝੂਠ ਬੋਲਣਾ ਔਰ ਉਹ ਸਾਰੇ 'ਚੋਂ ਹੱਥ ਧੋ ਲੈਣੇ, ਬਿਲਕੁਲ ਹੁਣ ਤੁਹਾਨੂੰ ਨਾ ਚੀਨ ਦੇ ਖਿਲਾਫ ਕੋਈ ਇਹ ਬੋਲਦੇ ਨਜ਼ਰ ਆਉਂਦੇ ਨੇ ਨਾ ਅਦਰਵਾਈਜ਼ ਇਹੀ ਸੀ ਕਿਹਨੇ ਕਾਲ ਦਿੱਤੀ ਜਿਹੜਾ ਇਹਨਾਂ ਦੀ ਟਿਕਟੌਕ ਤੇ ਕਿਉਂ ਬੈਨ ਲਾਇਆ ਸੀ ਜੇ ਤੁਹਾਡੀ ਟੈਰੀਟਰੀ ਨਹੀਂ ਸੀ ਖੋਈ ਹੋਈ। ਬਿਲਕੁਲ। ਕਿਹਨੇ ਇਹ ਕਿਹਾ ਸੀ ਕਿ ਚਾਈਨੀਜ਼ ਚੀਜ਼ਾਂ ਦਾ ਬਾਈਕਾਟ ਕਰੋ? ਉਹ ਤਾਂ ਕਿਸੇ ਸਿਆਣੇ ਨੇ ਕਿਹਾ ਵੀ ਤੁਹਾਡੇ ਭਗਵਾਨ ਨਿਕਲ ਜਾਣੇ ਨੇ ਮੰਦਿਰਾਂ 'ਚੋਂ, ਕਿਉਂਕਿ ਜਿੰਨੇ ਭਗਵਾਨ ਨੇ ਬਣ ਕੇ ਆਉਂਦੇ ਤੁਹਾਡੇ ਉੱਥੋਂ ਬੀਜਿੰਗ ਤੋਂ ਹੀ ਆਉਂਦੇ ਆ ਸਾਰੇ। ਜਿਹੜੇ ਉਹ ਬੁੱਤ ਨੇ, ਜਿਹੜੀ ਤੁਸੀਂ ਬੁੱਤ ਪ੍ਰਸਤੀ ਕਰਦੇ ਹੋ, ਬੁੱਤ ਸਾਰੇ ਚਾਈਨਾ ਮੇਡ ਨੇ। ਤੇ ਇਹ ਕਿਵੇਂ ਕਰੋਗੇ? ਆਪਣੇ ਭਗਵਾਨਾਂ ਨੂੰ ਕਿੱਥੋਂ ਲਿਆਓਗੇ ਫਿਰ? ਬਿਲਕੁਲ। ਸੋ ਫਿਰ ਇਹ ਹਟੇ। ਲੇਕਿਨ ਇਹ ਬਿਲਕੁਲ ਠੀਕ ਹੈ ਕਿ ਵੀ ਇਹਨਾਂ ਨੇ ਟੋਟਲ ਸਰੈਂਡਰ, ਹੁਣ ਅਮਰੀਕਾ ਦੇ ਸਾਹਮਣੇ ਵੀ ਟੋਟਲ ਸਰੈਂਡਰ ਇਹਨੇ ਹੋਣਾ। ਮੋਦੀ ਨੇ 13 ਫਰਵਰੀ ਨੂੰ ਇੱਥੇ ਉਥੋਂ ਪੈਰਿਸ ਦੇ
ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਰਿਲੇਟਡ ਉੱਥੇ ਕੋਈ ਸਮਿਟ ਹੈ, ਉਹਦੇ ਤੋਂ ਬਾਅਦ 2 ਦਿਨ ਲਈ ਇੱਥੇ ਕੀ ਨਿਕਲੇਗਾ ਕੀ ਨਹੀਂ, ਪਰ ਆਲਰੇਡੀ ਇਹਨਾਂ ਨੇ ਹਰ ਮੁੱਦੇ ਦੇ ਉੱਤੇ ਜੋ ਅਮਰੀਕਾ ਨੇ ਕਿਹਾ ਇਹਨਾਂ ਨੇ ਹੱਥ ਜੋੜ ਕੇ ਹਜ਼ੂਰ ਸਾਡੇ ਮਾਈ ਬਾਪ, ਇਹ ਉਹੀ ਜਿਹੜਾ ਇਹਨਾਂ ਦੀ ਬੜਕਣਾ ਹੁੰਦਾ, ਉਹ ਜਿਵੇਂ ਮੈਂ ਕਿਹਾ ਵੀ ਇੱਕ ਕਿਸੇ ਗੋਰੇ ਨੇ ਐਨਾਲਿਸਿਸ ਕੀਤਾ ਸੀ ਇਹਨਾਂ ਦੇ ਕਰੈਕਟਰ ਦਾ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਜਾਂ ਤੁਹਾਡੇ ਗਲ ਨੂੰ ਪੈਣਗੇ ਜਾਂ ਤੁਹਾਡੇ ਪੈਰੀਂ ਪੈਣਗੇ। ਹੁਣ ਉਹ ਚੀਨ ਦੇ ਵੀ ਪੈਰੀਂ ਪਏ ਹੋਏ ਨੇ ਤੇ ਅਮਰੀਕਾ ਦੇ ਵੀ ਪੈਰੀਂ ਪੈ ਗਏ ਨੇ ਕਿ ਵੀ ਹਜ਼ੂਰ ਸਾਡੇ ਮਾਈ ਬਾਪ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।